ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਜ਼ਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 6 ਅਪ੍ਰੈਲ 2026 24 ਚੇਤ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚਾ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਆਪਣੇ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਆਪਾਂ ਹਮੇਸ਼ਾ ਤਰ੍ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਫਰੀਮਾਰਟ ਕੈਲੀਫੋਰਨੀਆ ਤੋਂ ਡਾਕਟਰ ਪ੍ਰਿਤਪਾਲ ਸਿੰਘ ਨਿਊਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਡਾਕਟਰ ਪ੍ਰਿਤਪਾਲ ਸਿੰਘ ਨਿਊਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜਾ 9ਵਾਂ ਸਿੱਖ ਫਰੀडम ਮਾਰਚ ਜਿਹੜਾ ਉਸ ਦੇ ਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੜੀ ਚੜ੍ਹਦੀ ਕਲਾ ਵਿੱਚ ਸੰਪੂਰਨ ਹੋਇਆ ਵਾਸ਼ਿੰਗਟਨ DC। ਸੋ ਕੰਸਟੀਟਿਊਸ਼ਨ ਐਵੀਨਿਊ ਤੇ ਸਜਾਏ ਗਏ ਵੱਡੇ ਤੰਬੂ ਹੇਠ ਜਿਹੜਾ ਦੀਵਾਨ ਸਜਿਆ ਸੀ ਅਤੇ ਉੱਥੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਜੈਕਾਰੇ ਤੇ ਨਗਾਰੇ ਗਜਾਉਂਦਿਆਂ ਸਿੰਘ ਸਿੰਘਣੀਆਂ ਦਾ ਜਿਹੜਾ ਇਕੱਠ ਹੈ ਉਹ ਕੈਪੀਟਲ ਹਿੱਲ ਵੱਲ ਵਧਿਆ ਔਰ ਜਿੱਥੇ ਖਾਲਸਾ ਦੀ ਆਜ਼ਾਦੀ ਨੂੰ ਸਮਰਪਿਤ ਰੈਲੀ ਵਿੱਚ ਅੱਡ-ਅੱਡ ਪੰਥਕ ਬੁਲਾਰਿਆਂ ਨੇ ਜਿਹੜਾ ਅਹਿਮ ਰੋਲ ਅਦਾ ਕੀਤਾ ਔਰ ਨਾਲ ਹੀ ਆਪਣੇ ਵਿਚਾਰ ਜਿਹੜੇ ਨੇ ਉਹ ਦਿੱਤੇ। ਸੋ ਇਸ ਫਰੀडम ਮਾਰਚ ਦੌਰਾਨ ਸਮੁੱਚੀ ਫਿਜ਼ਾ ਹੈ ਉਸ ਵਿੱਚ ਖਾਲਸਾ ਜ਼ਿੰਦਾਬਾਦ ਜਿਹੜੇ ਨਾਰੇ ਨੇ ਉਹ ਗੂੰਜਦੇ ਰਹੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਲੰਬੇ ਵਕਤ ਤੋਂ ਕਈ ਦਹਾਈਆਂ ਤੋਂ ਸਾਡੇ ਸਾਥੀ ਸਹਾਇਕ ਇੱਕੋ ਹੀ ਪੰਥ ਦੇ ਅਸੀਂ ਪਾਂਧੇ ਹਾਂ। ਰੱਬ ਨੇ ਉਹਨਾਂ ਨੂੰ ਕਾਰੋਬਾਰੀ ਤੌਰ ਤੇ ਵੀ ਬਹੁਤ ਕਾਮਯਾਬੀ ਦਿੱਤੀ ਹੈ ਔਰ ਉਹਨਾਂ ਦਾ ਅਮਰੀਕਾ 'ਚ ਆਉਣ ਤੋਂ ਬਾਅਦ ਵੀ ਪੰਥਕ ਸਫਾਂ ਦੇ ਵਿੱਚ ਅੱਡ-ਅੱਡ ਅੰਦਾਜ਼ ਦੇ ਵਿੱਚ ਉਹ ਸੇਵਾ ਨਿਭਾਉਂਦੇ ਨੇ। ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਨੂੰ ਫਾਊਂਡ ਕਰਨ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਹੋਣ ਦੇ ਨਾਤੇ ਵੀ ਉਹਨਾਂ ਨੇ ਜਿਹੜੀਆਂ ਨੇ ਸੇਵਾਵਾਂ ਨਿਭਾਈਆਂ ਨੇ ਨਿਭਾ ਰਹੇ ਨੇ ਔਰ ਬੜੇ ਧੀਮੇ ਮਿਜ਼ਾਜ ਦੇ ਨਾਲ ਹਰ ਗੱਲ ਨੂੰ ਸਮਝਣ ਔਰ ਕਿਸੇ ਦੇ ਨਾਲ ਵੀ ਟਕਰਾਅ 'ਚ ਨਾ ਪੈਣਾ, ਕਿਸੇ ਦੀ ਖਿਲਾਫਤ ਨਾ ਕਰਨੀ, ਸਿਰਫ ਆਪਣਾ ਕੰਮ ਕਰਦੇ ਰਹਿਣਾ, ਇਹ ਉਹਨਾਂ ਦੇ ਸੁਭਾਅ ਦੇ ਜਿਹੜੇ ਨੇ ਖਾਸੇ ਨੇ। ਕਈ ਵਾਰ ਜਿਹੜਾ ਇਹ ਸਾਰੇ ਦਾ ਨਤੀਜਾ ਵੀ ਜਿਹੜਾ ਦੁਸ਼ਮਣ ਹੈ ਉਹ ਆਪਣੇ ਢੰਗ ਦੇ ਨਾਲ, ਜਾਂ ਕਈ ਵਾਰ ਇਹ ਵੀ ਨਹੀਂ ਹੁੰਦਾ ਕੋਈ ਦੁਸ਼ਮਣ ਮਿੱਥ ਕੇ ਕੋਈ ਦੁਸ਼ਮਣੀ ਕਰਦਾ ਪਰ ਕਈ ਵਾਰ ਤੁਹਾਡੀਆਂ ਸੇਵਾਵਾਂ ਜਾਂ ਤੁਹਾਡੇ ਸਾਧਨਾਂ ਦੇ ਨਾਲ ਜਾਂ ਤੁਹਾਡੀ ਯੋਗਤਾ ਦੇ ਨਾਲ ਈਰਖਾ ਵਾਲੇ ਵੀ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਵੀ ਦੁਸ਼ਮਣ ਦੇ ਹੱਥਾਂ 'ਚ ਖੇਡਣ ਵਾਂਗ ਹੀ ਹੁੰਦਾ। ਪਰ ਉਹ ਜਿੱਥੇ ਖੁਦ ਕਦੇ ਵੀ ਕਨਫਰੰਟੇਸ਼ਨਿਸਟ
ਅਪਰੋਚ ਨਹੀਂ ਲੈਂਦੇ, ਉੱਥੇ ਉਹ ਬਾਕੀਆਂ ਨੂੰ ਵੀ, ਜਿਹੜੇ ਕੋਈ ਨਿਰਾਸ਼ ਵੀ ਹੁੰਦੇ ਨੇ, ਉਹਨਾਂ ਨੂੰ ਵੀ ਉਹ ਹੌਸਲਾ ਦੇ ਕੇ ਜਿਹੜਾ ਉਹ ਅੱਗੇ ਤੋਰਨ ਦੀ ਕੋਸ਼ਿਸ਼ ਕਰਦੇ ਨੇ। ਬਿਲਕੁਲ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ TV 84 ਦੀ ਅਹਿਮੀਅਤ ਨੂੰ ਵੀ ਸਮਝਦੇ ਨੇ। ਮੀਡੀਆ ਦੇ ਹਵਾਲੇ ਨਾਲ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਇੱਥੇ ਆਪਣੀਆਂ ਸੇਵਾਵਾਂ ਦਿੱਤੀਆਂ, ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਦੇ ਜਦੋਂ ਉਹਨਾਂ ਨੇ ਜਾਣਾ ਸ਼ੁਰੂ ਕੀਤਾ 90s ਦੇ ਵਿੱਚ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਤੋਂ ਲੈ ਕੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਖੋਲ੍ਹਣ ਦੀ ਪ੍ਰੋਸੈਸ, ਔਰ ਉੱਥੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਹਾਇਰ ਅਪਸ ਦੇ ਨਾਲ ਇਹਨਾਂ ਇਸ਼ੂਜ਼ ਨੂੰ ਚੁੱਕਣਾ, ਉਹਦੇ 'ਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਲੇਕਿਨ ਉਹ ਇੱਕ ਹੰਬਲ ਇਨਸਾਨ ਨੇ, ਕੋਈ ਆਪਣੀ ਰੈਕਗਨੀਸ਼ਨ ਉਹਨਾਂ ਨੂੰ ਨਹੀਂ ਚਾਹੀਦੀ ਹੁੰਦੀ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਜਿਹੜਾ ਵੀ ਜਿੱਥੇ ਸੇਵਾ ਕਰਦਾ, ਜਿਹੜਾ ਉਸ ਦਾ ਯੋਗਦਾਨ ਹੈ, ਉਸ ਨੂੰ ਰੈਕਗਨਾਈਜ਼ ਕਰਨਾ ਬਣਦਾ। ਔਰ ਉਹਨਾਂ ਨੇ ਈਵਨ ਜਿਹੜਾ ਤੁਸੀਂ ਜ਼ਿਕਰ ਕੀਤਾ, ਅਸੀਂ ਲਗਾਤਾਰਤਾ ਨਾਲ 4-5 ਹਫ਼ਤੇ ਤੋਂ ਸਾਡੇ ਚੱਲ ਰਹੀ ਸੀ ਐਡ ਵੀ, ਭਾਵੇਂ ਉਹ ਸੇਵਾ ਦੀ ਐਡ ਹੀ ਹੁੰਦੀ ਹੈ, ਫ੍ਰੀ ਫੰਡ ਦੀ, ਕਿ 9ਵਾਂ ਖਾਲਸਾ ਮਾਰਚ, ਸਿੱਖ ਫਰੀडम ਮਾਰਚ ਜਿਸ ਨੂੰ ਨਾਂ ਦਿੱਤਾ ਗਿਆ, ਬੇਸ਼ੱਕ ਸਮਰਪਣ ਤਾਂ ਜਿਉਂ ਹੀ ਅਸੀਂ ਅਪ੍ਰੈਲ ਮਹੀਨੇ ਵੱਲ ਵਧਦੇ ਹਾਂ, ਅਜੇ ਚੇਤ ਦੇ ਅਖੀਰਲੇ ਦਿਨ ਚੱਲ ਰਹੇ ਨੇ, ਪਰ ਅਪ੍ਰੈਲ ਕਿਉਂਕਿ ਸਾਡੇ ਨਾਲ ਸਾਡੀਆਂ ਯਾਦਾਂ 'ਚ ਵੀ ਔਰ ਸਾਡੀ ਜਨਰੇਸ਼ਨ ਤੋਂ ਲੈ ਕੇ ਹੁਣ ਵਾਲਿਆਂ ਲਈ ਵਿਸਾਖੀ ਨਾਲ ਹੀ ਜੁੜਿਆ ਹੋਇਆ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਕ੍ਰਿਸ਼ਮਾ ਲਗਭਗ 6000 ਸਾਲ ਦੀ ਹਿਊਮਨ ਹਿਸਟਰੀ ਦੇ ਵਿੱਚ 1699 ਈਸਵੀ ਦੀ ਵਿਸਾਖੀ ਨੂੰ, ਜਦੋਂ ਕਿ 1756 ਬਿਕਰਮੀ ਸੀ, ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਮਿਸ਼ਨ ਨੂੰ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ 558 ਵਰ੍ਹੇ ਪਹਿਲਾਂ ਜਿਹੜਾ ਇਸ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਹੋ ਕੇ ਜਿਹੜਾ ਇਨਸਾਨੀ ਪਿਆਰ, ਹਮਦਰਦੀ, ਸੇਵਾ, ਵੰਡ ਕੇ ਛਕਣਾ, ਜ਼ੁਲਮ ਨੂੰ ਚੈਲੰਜ ਕਰਨਾ, ਇਨਸਾਫ ਲਈ ਖਲੋਣਾ, ਸਮਾਜ ਦੇ ਵਿੱਚ ਰਹਿੰਦੇ ਆ ਜਿਹੜਾ ਹੈ ਉਹ ਆਪਣੇ ਫਰਜ਼ਾਂ ਦੀ ਪੂਰਤੀ, ਇਹ ਸਾਰੇ ਜਿਹੜੇ, ਕਿਉਂਕਿ ਜਦੋਂ ਅਸੀਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਦੇ ਉਸ ਰਿਵੀਲਡ ਫੇਥ ਦੀ ਗੱਲ ਕਰਦੇ, ਕਿਉਂਕਿ ਬੇਸ਼ੱਕ ਜਦੋਂ ਮਿਡਲ ਈਸਟ ਦੇ ਧਰਮਾਂ ਦਾ ਜ਼ਿਕਰ ਹੁੰਦਾ, ਜਿਹੜੇ ਪ੍ਰੋਫਿਟ ਬੇਸਡ ਨੇ, ਜਾਂ ਮਸਾਇਆ ਤਾਂ ਫਿਊਚਰ ਦਾ, ਜਾਂ ਸਨ ਆਫ ਗੋਡ ਦੀ ਗੱਲ ਹੁੰਦੀ ਹੈ, ਉਹਨਾਂ ਦੇ ਲਈ ਇੱਕ ਟਰਮ ਇਸਤੇਮਾਲ ਹੁੰਦੀ ਹੈ ਮੋਨੋਥੀਸਟਿਕ ਰਿਲੀਜਨ ਜਾਂ ਐਬਰਾਹਮੈਨਿਕ ਰਿਲੀਜਨਸ। ਹੁਣ ਮੋਨੋਥੀਜ਼ਮ ਦਾ ਮਤਲਬ ਹੈ ਕਿ ਇੱਕ ਰੱਬ ਦੇ ਵਿੱਚ ਯਕੀਨ, ਕਿਉਂਕਿ ਜਦੋਂ ਇਹਨਾਂ ਧਰਮਾਂ ਦਾ ਵਿਕਾਸ ਹੁੰਦਾ ਹੈ, ਉਸ ਤੋਂ ਪਹਿਲਾਂ ਜਿਹੜੀ ਹਿਊਮਨ ਸੁਸਾਇਟੀ ਹੈ, ਕਈ ਹਜ਼ਾਰ ਸਾਲ, ਮੈਂ ਵੀ 3-4 ਹਜ਼ਾਰ ਸਾਲ ਜਾਂ 2-3 ਹਜ਼ਾਰ ਸਾਲ ਅੱਡ-ਅੱਡ, ਜਿਸ ਨੂੰ ਜਦੋਂ ਅਸੀਂ 33 ਕਰੋੜ ਹਿੰਦੂ ਦੇਵਤਿਆਂ ਦੀ ਗੱਲ ਕਰਦੇ ਹਾਂ, ਗ੍ਰੀਕ ਮਾਈਥੋਲੋਜੀ, ਉਸ ਦੇ ਵਿੱਚ ਸੈਂਕੜਿਆਂ ਉਹਨਾਂ ਦੇ ਦੇਵੀ ਦੇਵਤਿਆਂ ਦਾ ਜ਼ਿਕਰ ਕਰਦੇ ਹਾਂ, ਜਾਂ ਓਵਰਆਲ ਜਿਹਦੇ ਲਈ ਟਰਮ ਪੇਗਨ ਇਸਤੇਮਾਲ ਹੁੰਦੀ ਹੈ। ਪੇਗਨ ਦਾ ਮਤਲਬ ਹੀ ਹੈ ਸੀ ਕੋਈ ਦਰਖਤ ਦੀ ਪੂਜਾ ਕਰ ਰਿਹਾ ਹੈ, ਕੋਈ ਸੂਰਜ ਦੀ ਕਰ ਰਿਹਾ, ਕੋਈ ਪਾਣੀ ਦੀ ਕਰ ਰਿਹਾ, ਕਿਉਂਕਿ ਜਿਉਂ-ਜਿਉਂ ਮਨੁੱਖੀ ਵਿਕਾਸ ਹੋਇਆ, ਉਹਦੇ ਸਾਹਮਣੇ ਜਿਹੜੇ ਚੈਲੰਜ ਸਨ, ਜੋ ਉਹਨੇ ਦੇਖਿਆ, ਉਸ ਨੂੰ ਹੀ ਉਹਨੇ ਉਸ ਤੋਂ ਉਹਦੀ ਵਰਸ਼ਿਪ ਕਰਨ ਦਾ ਮਤਲਬ ਸੀ ਕਿ ਉਹਦੇ ਡਰ 'ਚ ਰਹਿਣਾ। ਪਰ ਹੌਲੀ ਜਿਹੜਾ ਉਹ ਜਦੋਂ ਤੱਕ ਐਬਰਾਹਮੈਨਿਕ ਰਿਲੀਜਨਸ ਮਿਡਲ ਈਸਟ ਦੇ ਵਿੱਚ ਆਉਂਦੇ ਨੇ, ਜਿਨ੍ਹਾਂ ਨੂੰ ਸੈਮੈਟਿਕ ਧਰਮ ਵੀ ਕਿਹਾ ਜਾਂਦਾ ਹੈ, ਉਹਨਾਂ ਨੇ ਇਹ ਮੰਨਣਾ ਸ਼ੁਰੂ ਕੀਤਾ ਕਿ ਵੀ ਭਾਵੇਂ ਇਹ ਵੀ ਕੁਦਰਤ ਦੇ ਅੱਡ-ਅੱਡ ਰੂਪ ਨੇ, ਕੁਦਰਤ ਦੀਆਂ ਤਾਕਤਾਂ ਨੇ, ਉਹ ਪਾਣੀ ਵੀ ਵੈਪਨ ਬਣ ਜਾਂਦਾ ਹੈ, ਅੱਗ ਵੀ ਹੁੰਦੀ ਹੈ, ਫਲੱਡ ਵੀ ਨੇ, ਔਰ ਅਰਥਕੁਏਕ ਵੀ ਨੇ, ਔਰ ਇਹ ਸਾਰੇ ਨੇ, ਲੇਕਿਨ ਇਸ ਸਾਰੇ ਕਾਇਨਾਤ ਨੂੰ, ਕਿਉਂਕਿ ਧਰਤੀ ਤੋਂ ਕਾਨਸੈਪਟ ਸ਼ੁਰੂ ਹੋਇਆ, ਫਿਰ ਸਮਝ ਆਈ ਵੀ ਨਹੀਂ, ਇਹ ਤਾਂ ਬ੍ਰਹਿਮੰਡ ਹੈ, ਜਿਸ ਦੇ ਲਈ ਯੂਨੀਵਰਸ ਲਫ਼ਜ਼ ਕਿਹਾ ਜਾਂਦਾ ਹੈ, ਵੀ ਇਸ ਨੂੰ ਬਣਾਉਣ ਵਾਲਾ ਇੱਕ ਹੈ, ਔਰ ਇਸ ਚੋਂ ਹੀ ਫਿਰ ਉਹਦੇ ਨਾਂ ਕਿਤੇ ਗੋਡ ਹੈ, ਕਿਤੇ ਅੱਲਾ ਹੈ, ਕਿਤੇ ਯਹੋਵਾ ਹੈ, ਕਿਤੇ ਕੋਈ ਹੋਰ ਨਾਂ ਜਿਹੜਾ ਉਹ ਸਾਹਮਣੇ ਆਇਆ। ਲੇਕਿਨ ਇਵੇਂ ਜਿਹੜਾ ਇਸ ਦਾ ਵਿਕਾਸ ਵੀ ਹੁੰਦਾ, ਇਹ ਵੱਖਰੀ ਕਹਾਣੀ ਹੈ ਕਿ ਅੱਜ ਵੀ ਜਿਹੜੇ, ਜੇ ਅਸੀਂ 8 ਬਿਲੀਅਨ ਤੋਂ ਜ਼ਿਆਦਾ ਲੋਕ ਇਸ ਧਰਤੀ ਦੇ ਉੱਤੇ ਨੇ, ਜਿਨ੍ਹਾਂ 'ਚ ਲਗਭਗ ਅੱਧੇ ਦੁਨੀਆ, ਸਭ ਤੋਂ ਵੱਡਾ ਕ੍ਰਿਸਚਨ ਮਜ਼ਹਬ ਹੈ, ਜਿਸ ਦੇ ਵਿੱਚ 2 ਬਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਕ੍ਰਿਸਚਨ ਨੇ, ਇਸੇ ਤਰ੍ਹਾਂ
1.5 ਤੋਂ ਪੌਣੇ 2 ਬਿਲੀਅਨ ਦੇ ਕਰੀਬ ਇਸਲਾਮ 'ਚ ਯਕੀਨ ਕਰਨ ਵਾਲੇ ਨੇ। ਤੀਸਰਾ ਵੱਡਾ ਧਰਮ ਆਲਮੋਸਟ 800 ਮਿਲੀਅਨ ਹਿੰਦੂ ਨੇ। ਜੀ ਫਿਰ ਬੁੱਧ ਧਰਮ ਹੈ, ਔਰ ਫਿਰ ਅਸੀਂ ਜਦੋਂ ਦੇਖਦੇ ਹਾਂ ਕਿ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਲਗਭਗ 30 ਤੋਂ 35 ਮਿਲੀਅਨ ਆਬਾਦੀ ਦੇ ਨਾਲ ਹੋਣ ਦੇ ਵਿੱਚ ਆਇਆ। ਜੀ ਹੁਣ ਇਹਦੇ 'ਚ ਠੀਕ ਹੈ ਕਿ ਕੋਈ ਬਹੁਤ ਜਿਹੜਾ ਕਰਕਸ ਹੈ ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਧਰਮ ਦਾ, ਜਾਂ ਜਿਹੜੇ ਈਵਨ ਪੇਗਨ ਵੀ ਸੀ, ਮਤਲਬ ਤਾਂ ਇਹ ਸੀ ਕਿ ਇੱਕ ਉਸ ਮਾਹੌਲ ਦੇ ਵਿੱਚ ਜਿੱਥੇ ਕਿ ਇੱਕ ਬੇਸ਼ੱਕ ਇੱਕ ਖੌਫ ਵੀ ਸੀ ਕੁਦਰਤ ਦੀਆਂ ਤਾਕਤਾਂ ਦਾ, ਲੇਕਿਨ ਆਪਣੇ ਆਪ ਨੂੰ ਸਟਰੈਂਥਨ ਕਰਕੇ ਅੱਗੇ ਵਧਣਾ, ਆਪਣੇ ਅੰਦਰ ਜਿਹੜਾ ਸਵਾਲ ਸਦੀਆਂ ਤੋਂ, ਮਿਲੇਨੀਅਮਸ ਤੋਂ ਹਰ ਇਨਸਾਨ ਦੇ ਅੰਦਰ ਉਭਰਿਆ, ਜਦੋਂ ਉਸ ਦੇ ਵਿੱਚ ਚੇਤਨਾ ਆਈ ਕਿ ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਜ਼ਿੰਦਗੀ ਦਾ ਮਨੋਰਥ ਕੀ ਹੈ, ਉਹਦੇ ਚੋਂ ਹੀ ਅੱਡ-ਅੱਡ ਸਕੂਲ ਆਫ ਥਾਟ ਵੀ ਨਿਕਲੇ, ਫਿਲਾਸਫੀ ਦੇ ਵੀ। ਔਰ ਈਵਨ ਜੇ ਅਸੀਂ ਭਾਰਤੀ ਦਰਸ਼ਨ ਦੀ ਗੱਲ ਵੀ ਕਰੀਏ, ਜੇ ਇਸ ਦੇ ਵਿੱਚ 4 ਵੇਦ, 6 ਸ਼ਾਸਤਰ ਔਰ ਬਾਕੀ ਸਿਮਰਤੀਆਂ, ਪੁਰਾਣ, ਇਹਨਾਂ ਸਾਰਿਆਂ ਦਾ ਜ਼ਿਕਰ ਹੈ। ਸੋ ਉਹਦੇ 'ਚ ਵੀ ਜੇ ਅਸੀਂ ਈਵਨ ਬੁੱਧ ਜਾਂ ਜੈਨ ਮਜ਼ਹਬ, ਮਹਾਵੀਰ ਜਾਂ ਗੌਤਮ ਬੁੱਧ ਦੀ ਗੱਲ ਕਰੀਏ, ਈਵਨ ਹਿੰਦੂ ਰਿਸ਼ੀਆਂ ਦੇ ਵਿੱਚ ਵੀ ਇੱਕ ਚਾਰਵਾਕ ਨਾਂ ਦਾ ਰਿਸ਼ੀ ਸੀ, ਜਿਹੜਾ ਰੱਬ ਦੀ ਸਿੱਧੀ ਜਿਹੜੀ ਹੈ ਪ੍ਰੈਜ਼ੈਂਸ ਜਾਂ ਹੋਂਦ ਜਾਂ ਐਗਜ਼ਿਸਟੈਂਸ ਯਕੀਨ ਨਹੀਂ ਸੀ ਰੱਖਦਾ। ਬੁੱਧ ਨੇ ਵੀ ਸਵਾਲੀਆ ਨਿਸ਼ਾਨ ਚੁੱਕਿਆ ਹੋਇਆ, ਲੌਜਿਕ ਦੇ ਉੱਤੇ ਗੱਲ ਖੜੀ ਕੀਤੀ ਹੈ। ਮਹਾਵੀਰ ਦਾ ਵੀ ਇਵੇਂ ਹੈ, ਹਾਲਾਂ ਉਹਨਾਂ ਦੇ ਆਪਣੇ ਜਿਹੜੇ ਕਾਨਸੈਪਟ ਨੇ ਨਿਰਵਾਣ ਦੇ ਜਾਂ ਦੂਸਰੇ ਢੰਗ ਦੇ ਨਾਲ। ਸੋ ਇਸ ਸਾਰੇ ਦੇ ਵਿੱਚ ਇਹ ਤਾਂ ਨਹੀਂ ਹੈ ਹਰ ਇੱਕ ਨੂੰ ਆਪੋ ਆਪਣੇ ਜਿਨ੍ਹਾਂ ਪਰਿਵਾਰਾਂ ਜਿਹੜੇ ਪੈਦਾ ਹੋਏ ਨੇ ਆਪਣੇ ਧਰਮ 'ਤੇ ਉਹ ਫਖਰ ਕਰਦੇ ਨੇ, ਮਜ਼ਹਬ 'ਤੇ ਕਰਦੇ ਨੇ, ਪਰ ਅਲਟੀਮੇਟ ਜਿਹੜੀ ਜੀਵਨ ਦਾ ਨਿਸ਼ਾਨਾ ਸੀ, ਔਰ ਇਹੀ ਕਾਰਨ ਹੈ ਕਿ ਇੱਕ ਕਿੰਨਾ ਲੰਬਾ ਅਰਸਾ ਤਾਂ ਆਪਸ ਦੇ ਵਿੱਚ ਇਸ ਕਿਸਮ ਦੀਆਂ ਡਿਬੇਟਸ ਹੀ ਰਹਿੰਦੀਆਂ ਨੇ ਜਾਂ ਰਹੀਆਂ ਨੇ ਕਿ ਜੀ ਕਿਹੜਾ ਉੱਪਰ ਹੈ, ਕਿਹਦੇ ਲਈ ਦਰਵਾਜ਼ੇ ਜੰਨਤ ਦੇ ਖੁੱਲ੍ਹਣੇ ਨੇ, ਕਿਹਦੇ ਲਈ ਬੰਦ ਹੋਣੇ ਨੇ, ਕੌਣ ਫੋਲੋ ਕਿਹਨੂੰ ਕਰੇ, ਕੀ ਹੈ। ਪਰ ਸਿੱਖ ਫਲਸਫਾ ਜਿਹੜੇ ਕੁਦਰਤੀ ਨਿਯਮਤਾਂ ਨੂੰ ਮੰਨਣ ਦਾ ਵੀ ਜਿਹੜਾ ਉਹ ਉਸ ਨੂੰ ਜਸਟੀਫਾਈ ਕੀਤਾ, ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ, ਵਿੱਚੇ ਹੋਵੇ ਮੁਕਤ, ਜਿਨ੍ਹਾਂ ਨੇ ਉਸ ਰੱਬ ਨੂੰ, ਇਸ ਕੁਦਰਤ ਦੇ ਵਿੱਚ ਵੀ ਜਿਹੜੀ ਸਾਡੀ ਧਰਤੀ ਦੇ ਉੱਤੇ ਖੂਬਸੂਰਤੀ ਹੈ, ਸੂਰਜ, ਚੰਦਰਮਾ, ਵਧਦੇ ਮੌਸਮ, ਵੈਜੀਟੇਸ਼ਨ, ਜਦੋਂ ਗੁਰੂ ਸਾਹਿਬ ਨੇ ਫਰਮਾਇਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕਿ ਬਲਿਹਾਰ ਸੈਕਰੀਫਾਈਸ ਅਨਟੂ ਯੂ, ਕਿ ਤੂੰ ਕੁਦਰਤ ਦੇ ਵਿੱਚ ਵਸਦਾ, ਕਿਉਂਕਿ ਕੁਦਰਤ ਵੀ ਕਾਦਰ ਦੀ ਬਣਾਈ ਹੋਈ ਹੈ ਔਰ ਉਸ ਦੇ ਵਿੱਚ ਵੀ ਤੁਸੀਂ ਉਹਦੀ ਹੋਂਦ ਨੂੰ ਦੇਖਦੇ ਹੋ। ਫਿਰ ਜਦੋਂ ਏਕ ਪਿਤਾ ਏਕਸ ਕੇ ਹਮ ਬਾਰਕ, ਸਾਰੀ ਲੋਕਾਈ ਔਰ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਕੇ ਸਾਰੀ ਮਨੁੱਖੀ ਰੇਸ ਜਿਹੜੀ ਹੈ ਇਹ ਸਾਰੀਆਂ ਹੀ ਉਹਨਾਂ ਭੇਦ ਭਾਵ ਨੂੰ, ਊਚ ਨੀਚ, ਜ਼ਾਤ ਸਿਸਟਮ, ਕਾਲਾ ਗੋਰਾ ਚਿੱਟਾ, ਮੁਲਕ, ਹੱਦਾਂ, ਉਹਨਾਂ ਸਾਰਿਆਂ ਨੂੰ ਤੋੜ ਕੇ ਜਿਹੜਾ ਇੱਕ ਪਾਸੇ ਲਿਆਉਣ ਦੀ ਗੱਲ ਸੀ, ਜਿਹੜੀ ਸੱਚਾ ਇਨਸਾਨ, ਸੱਚ ਦੀ ਢੂੰਡ, ਔਰ ਗੁਰੂ ਨਾਨਕ ਪਾਤਸ਼ਾਹ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਜੀਵਨ ਦਾ ਇਹ ਰਸਤਾ ਦਿੱਤਾ। ਹੁਣ ਬੇਸ਼ੱਕ ਬਹੁਤ ਵਾਰ ਜਦੋਂ ਖਾਲਸਾ ਸਾਜਨਾ ਦਿਵਸ ਦਾ ਜ਼ਿਕਰ ਹੁੰਦਾ ਹੈ ਤੇ ਐਸਾ ਕੁਝ ਨਹੀਂ ਹੈ ਕਿ ਜਿਹੜਾ ਐਗਜ਼ਿਸਟਿੰਗ ਸੀ ਉਹਦੇ ਤੋਂ ਕੋਈ ਵੱਖਰੀ ਗੱਲ ਕੀਤੀ। ਮੈਂ ਸਮਝਦਾ ਵੀ ਇਹ ਇਵੇਂ ਹੀ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਤੋਂ ਜੇ ਮੈਂ 10 ਪਾਤਸ਼ਾਹੀਆਂ ਤੱਕ ਲਗਭਗ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1699 'ਚ ਲਗਭਗ 230 ਵਰੇ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦੇ ਖਾਲਸਾ ਪੰਥ ਪ੍ਰਗਟ ਹੁੰਦਾ ਹੈ ਕੇਸਗੜ੍ਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ। ਇਹ ਇਨਫੈਕਟ ਉਸ ਫਲਸਫੇ ਦਾ ਮੁਕੰਮਲ ਹੋਣਾ ਹੈ। ਆਈਡੀਆਜ਼ ਪਹਿਲਾਂ ਹੀ ਸਨ, ਆਈਡੀਆ ਤਾਂ ਪਹਿਲੇ ਦਿਨ ਤੋਂ ਹੀ ਮੁਕੰਮਲ ਸੀ, ਪਰ ਜਿਵੇਂ ਤੁਸੀਂ ਕਿਸੇ ਨੇਸ਼ਨ ਬਿਲਡਿੰਗ ਦੇ ਵਿੱਚ ਉਹਦੇ ਅੱਡ-ਅੱਡ ਬਲਾਕ ਨੇ, ਉਹਨਾਂ ਦੀ ਜਿਹੜੀ ਹੈ ਸਿਧਾਂਤ ਲਏ ਕੀਤੇ ਨੇ, ਉਹਨਾਂ ਦੀ ਤਹਿਜ਼ੀਬ ਹੈ, ਉਹਨਾਂ ਦੀ ਲੈਂਗੁਏਜ ਹੈ, ਉਹਨਾਂ ਨੂੰ ਸੈਕਰੇਡ ਪਵਿੱਤਰ ਜਿਹੜਾ ਗ੍ਰੰਥ ਦੇਣਾ ਹੈ, ਉਹਨਾਂ ਨੂੰ ਜਿਹੜਾ ਹੈ ਉਹ ਪੋਲੀਟੀਕਲ ਸੋਵਰਨਟੀ ਵਾਲਾ ਹੈ, ਪਹਿਲਾਂ ਤਖਤ ਦੇ ਰਸਤੇ 'ਤੇ ਤੋਰਨਾ ਹੈ। ਮੀਰੀ ਪੀਰੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਫਿਰ 5 ਕਕਾਰੀ ਰੂਪ ਦੇ ਵਿੱਚ ਜਿਹੜਾ ਮੁਕੰਮਲ ਇਨਸਾਨ ਜਿਹੜਾ ਉਸ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਆਪਣਾ ਰੂਪ ਕਹਿ ਕੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ,
खालसा मेरो प्राण को प्राण, खालसा मेरो मैं खालसे का ओत पोत सागर बुंदेरो। वो मुकम्मल और उस जिहड़ा ये करिश्मा इसलिए कि हज़ारां सालां तो जात पात का कोड ऋग्वेद के नाल 3500 साल पहला उसकी शुरुआत हुंदी है। किवें इंसानां दे एक वड्डे हिस्से नूं जिस दे विच जिन्हां नूं शूदर कहा गया है, ਆਲਮੋਸਟ ਅੱਧੀ ਆਬਾਦੀ ਜਿਹੜੀ ਔਰਤਾਂ ਦੀ ਹੁੰਦੀ ਹੈ ਉਹਨਾਂ ਨੂੰ ਵੀ ਸ਼ੂਦਰ ਦੇ ਬਰਾਬਰ ਰੱਖਿਆ ਗਿਆ, ਮੁੱਢਲੇ ਹੱਕਾਂ ਤੋਂ ਵਿਰਵਾ ਕੀਤਾ ਗਿਆ। ਹੁਣ ਗੁਰੂ ਨਾਨਕ ਪਾਤਸ਼ਾਹ ਨੇ ਇਹ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਕਹਿ ਕੇ ਇਹ ਦੱਸ ਦਿੱਤਾ ਸੀ ਕਿ ਭਾਈ ਸਿੱਖੀ 'ਚ ਉਹਦੀ ਥਾਂ ਨਹੀਂ ਹੈ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਦੇ ਨਾਲ ਔਰਤ ਦਾ ਸਟੇਟਸ ਕੀ ਹੈ ਉਹ ਨਿਰਧਾਰਿਤ ਕਰ ਦਿੱਤਾ ਸੀ। ਤੇ ਜਦੋਂ 10ਵੇਂ ਪਾਤਸ਼ਾਹ ਪੰਜ ਕਕਾਰੀ ਰੂਪ ਦੇ ਵਿੱਚ ਮੁਕੰਮਲ ਉਹਨਾਂ ਪੰਜ ਜਿਹੜੇ ਤੇਗ ਦੀ ਧਾਰ ਦੇ ਉੱਤੇ ਜਿਨ੍ਹਾਂ ਦੀ ਪਰਖ ਹੋਈ ਔਰ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਖੁਦ ਲਫ਼ਜ਼ ਪਿਆਰਾ ਦਿੱਤਾ ਬਿਲੋਵਡ ਵਨ, ਔਰ ਉਹਨਾਂ ਨੂੰ ਇਹ ਕਿਹਾ ਕਿ ਹੁਣ ਤੁਸੀਂ ਗੁਰੂ ਕਾ ਖਾਲਸਾ ਹੋ, ਨੋਮਨਕਲੇਚਰ ਬਦਲ ਦੇਣਾ, ਕੌਰ ਸ਼ਹਿਜ਼ਾਦੀਆਂ ਪ੍ਰਿੰਸੈਸਿਸ, ਸਿੰਘ ਲਾਇਨ ਜਿਹੜੇ ਬਿਲਕੁਲ ਸੋਵਰਨ, ਜਿਹੜੇ ਬਿਲਕੁਲ ਕਿਸੇ ਦੀ ਜਿਹੜੇ ਦੁਬੈਲ ਰਹਿਣ ਵਾਲੇ ਨਹੀਂ ਨੇ। ਇਹੀ ਕਾਰਨ ਹੈ ਜੇ ਅਸੀਂ ਤਖਤ ਦੇ ਲਈ ਦੇਸੀ ਜ਼ਬਾਨ ਦਾ ਲਫ਼ਜ਼ ਕਹਿਣਾ ਹੋਏ ਤਾਂ ਅਸੀਂ ਸਿੰਘਾਸਨ ਕਹਿੰਦੇ ਹਾਂ, ਸਿੰਘ ਦਾ ਆਸਣ। ਹੁਣ ਸਿੰਘ ਮਹਿਜ਼ ਇੱਕ ਲਾਇਨ ਜਾਂ ਫੀਅਰਲੈਸ ਦਾ ਹੀ ਸੂਚਕ ਨਹੀਂ, ਸਿੰਘ ਸੋਵਰਨ ਹੈ ਔਰ ਜਿੱਥੇ ਸਿੰਘ ਬੈਠਦਾ ਹੈ ਉਹ ਸਿੰਘ ਆਸਨ ਹੈ। ਔਰ ਇਹੀ ਸਾਨੂੰ ਤਖਤੋ ਤਾਜ ਦੇ ਵਾਰਿਸ ਵੀ ਬਣਾਉਂਦਾ ਹੈ ਕਿ ਜਹ ਜਹ ਮੈਂ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਕਿ ਜਿੱਥੇ ਸਿੰਘ ਬੈਠਾ ਹੈ ਉਹਦਾ ਸਿੰਘਾਸਨ ਸਜਿਆ ਹੋਇਆ ਹੈ, ਉਹ ਅਕਾਲ ਪੁਰਖ ਦੇ ਖੌਫ ਦੇ ਵਿੱਚ ਰਹਿੰਦੇ ਆ, ਆਪਣੇ ਫੈਸਲੇ ਲੈਂਦਾ, ਕੱਲਾ ਕੱਲਾ ਸਿੰਘ ਵੀ ਸੋਵਰਨ ਹੈ। ਔਰ ਇਹ ਜਿਹੜੀ ਸਪਿਰਿਟ ਖਾਲਸੇ ਦੇ ਅੰਦਰ ਬੇਸ਼ੱਕ ਜਿਵੇਂ ਮੈਂ ਕਿਹਾ ਵੀ ਬਾਕੀ ਧਰਮਾਂ ਦੇ ਅੰਦਰ ਵੀ ਟ੍ਰੀਟ ਤਾਂ ਉਹੀ ਚੱਲ ਰਿਹਾ, ਜਿਹਨੂੰ ਗੁਰੂ ਸਾਹਿਬ ਨੇ ਫਿਰ ਯਾਦ ਦਹਾਨੀ ਇਹ ਵੀ ਕਰਵਾਈ ਕਿ ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਹੁਣ ਕਤੇਬ ਇਹ ਚਾਰੋਂ ਹੀ ਜ਼ੋਰੇਬ, ਓਲਡ ਟੈਸਟਾਮੈਂਟ ਜਿਹਨੂੰ ਬਾਈਬਲ ਪੁਰਾਣੀ ਕਹਿੰਦੇ ਨੇ, ਔਰ ਨਿਊ ਟੈਸਟਾਮੈਂਟ ਬਾਈਬਲ ਜਿਹੜਾ, ਔਰ ਕੁਰਾਨ ਮਜੀਦ, ਚਾਰ ਮਜ਼ਹਬ ਜਿਹੜੇ ਨੇ ਅਬਰਾਹਮੈਨਿਕ ਇਹ ਸੈਮੈਟਿਕ ਨੇ, ਔਰ ਇਹਨਾਂ ਚਾਰਾਂ ਦੀਆਂ ਧਰਮ ਪੁਸਤਕਾਂ ਨੂੰ ਟੁਗੈਦਰ ਕਤੇਬ ਕਹਿੰਦੇ ਨੇ। ਔਰ ਜਿਹੜਾ ਈਸਟ ਦੇ ਵਿੱਚ ਹੈ ਉਹਨਾਂ ਦੀ ਲਰਨਿੰਗ ਨੂੰ ਵੇਦ ਕਹਿੰਦੇ ਨੇ। ਸੋ ਗੁਰੂ ਸਾਹਿਬ ਨੇ ਇਹ ਵੀ ਯਾਦ ਦਹਾਨੀ ਕਰਵਾਈ ਕਿ ਵੇਦ ਕਤੇਬ ਕਹੋ ਮਤ ਝੂਠੇ, ਫਿਰ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ ਫਿਰੈ ਜਿਉ ਬੇਤਾਲੇ। ਕਿ ਜਿਹੜਾ ਉਸ ਦਾ ਕਰਕਸ ਸੀ, ਉਸ ਵਿਚਲੀ ਟਰੂਥ ਸੀ, ਉਸ ਨੂੰ ਪਾਸੇ ਕਰ ਦਿੱਤਾ। ਔਰ ਇਹੀ ਭਾਈ ਗੁਰਦਾਸ ਜੀ ਨੇ ਯਾਦ ਦਹਾਨੀ ਕਰਵਾਈ ਸੀ ਕਿ ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾਣੇ ਸਿਰੋਂ ਨਾ ਮਿਟੇ ਆਵਣ ਜਾਣੇ। ਕਿ ਜਿਹੜੀ ਕੈਜੂਅਲਟੀ ਹੈ ਉਹ ਟਰੂਥ ਬਣ ਗਿਆ। ਔਰ ਇਹਨਾਂ ਬਹਿਸਾਂ ਦੇ ਵਿੱਚ ਜਿਹੜੇ ਲੋਕ ਪਏ ਹੋਏ ਨੇ, ਹੁਣ ਉਸ ਥਾਟ ਨੂੰ 10ਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਰੂਪ ਦੇ ਵਿੱਚ ਫਾਈਨਲ ਸਟੈਂਪ ਲਾਈ ਔਰ ਫਿਰ ਉਹਨਾਂ ਤੋਂ ਹੀ ਆਪੇ ਗੁਰਚੇਲਾ ਬਣੇ ਔਰ ਇਹ ਫਰਮਾਇਆ ਕਿ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ मेरो प्राण को प्राण, ਖਾਲਸਾ मेरो मैं ਖਾਲਸੇ का ਓਤ ਪੋਤ ਸਾਗਰ ਬੁੰਦੇਰੋ। ਔਰ ਜਿਹੜੇ ਉਹਨਾਂ ਦੇ ਆਦੇਸ਼ ਨੇ ਖਾਲਸਾ ਸਾਜਨਾ ਦੇ ਨਾਲ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ। ਸੋ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਜੇ ਉਸ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ 13,000 ਮੀਲ ਦੇ ਲਗਭਗ ਦੂਰ ਵਾਸ਼ਿੰਗਟਨ DC ਕੈਪੀਟਲ ਹਿੱਲ ਦੇ ਉੱਤੇ 9ਵਾਂ ਫਰੀडम ਮਾਰਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਿਕਲਦਾ ਹੈ ਤੇ ਇਸ ਦੀ ਅਹਿਮੀਅਤ ਕੀ ਹੈ? ਕਿਉਂਕਿ ਗੱਲ ਮਹਿਜ਼ ਕਰਾਊਡ ਦਾ ਨਹੀਂ ਹੈ। ਕਰਾਊਡਸ ਦਾ ਲੱਖਾਂ ਲੋਕ ਥੀਏਟਰਾਂ ਦੇ ਵਿੱਚ ਵੀ ਪਹੁੰਚ ਜਾਂਦੇ ਨੇ, ਮੈਚ ਦੇਖਣ ਵੀ ਪਹੁੰਚ ਜਾਂਦੇ ਨੇ, ਹੋਰ ਥਾਵਾਂ ਦੇ ਉੱਤੇ ਵੀ ਬੜੀਆਂ ਭੀੜਾਂ ਹੁੰਦੀਆਂ ਨੇ। ਸਰਕਸ ਰੱਖੋ, ਕਈ ਸਾਲ ਸਰਕਸ ਚੱਲਦੀ ਰਹਿੰਦੇ ਸੀ, ਲੋਕ ਬਾਂਦਰ ਦਾ ਨਾਚ ਦੇਖਣ ਆ ਜਾਂਦੇ ਸੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਖਾਲਸਾ ਸਾਜਨਾ ਦੇ ਨਾਲ ਉਹ ਚੈਲੰਜ ਸ਼ੁਰੂ ਹੋ ਜਾਂਦਾ ਹੈ ਜਿਹੜਾ ਰਾਜ ਸ਼ਕਤੀ ਜਿਸ ਆਵਾਜ਼ ਨੂੰ, ਸੱਚ ਦੀ ਆਵਾਜ਼ ਨੂੰ ਬੰਦ ਕਰਵਾਉਣਾ ਚਾਹੁੰਦੇ ਹੈ। ਔਰ ਇਹਨਾਂ ਲਗਭਗ 350 ਸਾਲ ਦੇ ਪੀਰੀਅਡ 'ਚ ਜਾਂ 327 ਸਾਲ ਦੇ ਪੀਰੀਅਡ 'ਚ ਸਾਊਥ ਏਸ਼ੀਆ ਦੀਆਂ 4 ਪਾਵਰਫੁਲ ਪਾਤਸ਼ਾਹੀਆਂ ਦੇ ਨਾਲ ਖਾਲਸਾ ਟਕਰਾਇਆ।
ਕੱਲੀ ਆਪਣੀ ਐਗਜ਼ਿਸਟੈਂਸ ਦੀ ਲੜਾਈ ਨਹੀਂ ਲੜੀ, ਦੂਸਰਿਆਂ ਦੇ ਹੱਕਾਂ ਦੀ ਵੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਉਹ ਕ੍ਰਾਈਟੇਰੀਆ ਰੱਖ ਦਿੱਤਾ ਸੀ, ਭਾਵੇਂ ਖਾਲਸਾ ਸਾਜਨਾ ਤੋਂ ਪਹਿਲਾਂ ਹੈ। ਲੇਕਿਨ ਗੱਲ ਇਹ ਹੈ ਕਿ ਇਹਨਾਂ 3 ਸਦੀਆਂ 4 ਪਾਤਸ਼ਾਹੀਆਂ, ਮੁਗਲ ਐਮਪਾਇਰ, ਔਰ ਉਹ ਮੁਗਲ ਐਮਪਾਇਰ ਜਦੋਂ ਮੁਗਲ ਰਾਜ ਰਿਹਾ, ਦੁਨੀਆ ਦੀ ਕੁੱਲ ਟ੍ਰੇਡ ਦਾ 22% ਮੁਗਲ ਇੰਡੀਆ ਦੇ ਕੋਲ ਸੀ। ਅੱਜ ਨੂੰ ਇੰਡੀਆ ਨੂੰ ਬੜੀ ਸੁਪਰ ਪਾਵਰ ਤੇ ਇਹ ਉਹ ਬਣਾਇਆ ਹੋਇਆ, ਉਹਦਾ 2% ਤੋਂ ਘੱਟ ਵਰਲਡ ਟ੍ਰੇਡ ਹੈ। ਇੰਨੀ ਪਾਵਰਫੁਲ ਐਂਟੀਟੀ। ਔਰ ਅੱਜ ਵੀ ਤੁਸੀਂ ਅਨੰਦਪੁਰ ਸਾਹਿਬ ਜਾ ਕੇ ਦੇਖੋ ਕਿੰਨਾ ਕੁ ਹੈ, ਔਰ ਕਿੰਨੇ ਕੁ 10ਵੇਂ ਪਾਤਸ਼ਾਹ ਨੇ ਫਾਈਨਲ ਜਿਹੜੀ ਜੰਗ ਲੜੀ 9 ਮਹੀਨੇ ਦਾ ਘੇਰਾ, 5000 ਤੋਂ ਜ਼ਿਆਦਾ ਸਿੰਘ ਨਾਲ ਨਹੀਂ ਸਨ। ਲੇਕਿਨ ਗੱਲ ਅਲਟੀਮੇਟਲੀ ਜਦੋਂ ਅਸੀਂ ਆਈਡੀਓਲੋਜੀ ਦਾ ਇੱਕ ਬੇਸ ਦੇਖਦੇ ਹਾਂ, ਜਿਸ ਦੇ ਉੱਤੇ ਇੱਕ ਵਿਚਾਰਧਾਰਾ ਖੜੀ ਹੁੰਦੀ ਹੈ, ਮੁਗਲਿਆ ਰਾਜ ਦੀ ਸਫ ਵਲੇਟੀ, ਦਰਾ ਖੈਬਰ ਪਾਰ ਦੇ ਹਜ਼ਾਰਾਂ ਸਾਲਾਂ ਤੋਂ ਉਹੀ ਰਸਤਾ ਜਿਹੜਾ ਵੀ ਆਇਆ ਆ ਕੇ ਲੁੱਟ ਖਸੁੱਟ ਕੇ ਚਲਾ ਗਿਆ, ਦਰਾ ਖੈਬਰ ਤੱਕ ਜਾ ਕੇ ਉਸ ਦਰਵਾਜ਼ੇ ਨੂੰ ਬੰਦ ਕੀਤਾ। ਔਰ ਉਹਨਾਂ ਦਾ ਕੋਈ ਛੋਟਾ ਚੈਲੰਜ ਨਹੀਂ ਸੀ, ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ। ਇੱਕ ਦਿਨ ਦੇ ਵਿੱਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ, ਜਿਹੜੀ ਉਸ ਵੇਲੇ ਦੀ ਜਿਹੜੀ ਤਤਪਰ ਜੰਗੀ ਰੁਝਾਨ ਵਾਲੀ ਸਿੱਖ ਕੌਮ ਸੀ, ਉਹਦਾ ਅੱਧ ਸੀ। ਹਾਫ ਦਾ ਕਮਿਊਨਿਟੀ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ। ਉਹ ਤੁਸੀਂ ਅੰਦਾਜ਼ਾ ਲਾਓ ਕਿਸ ਲੈਵਲ ਦਾ ਮਨੋਬਲ ਰਹਿੰਦਾ ਹੋਏਗਾ ਜਦੋਂ ਇਸ ਕਿਸਮ ਦੇ ਘੱਲੂਘਾਰੇ ਜਾਂ ਮੈਸੈਕਰ ਜਾਂ ਜੈਨੋਸਾਈਡ ਵਾਪਰਦੇ ਨੇ। ਲੇਕਿਨ ਖਾਲਸਾ ਨੇ ਉਸ ਨੂੰ ਵੀ ਕਬੂਲ ਕੀਤਾ ਔਰ ਆਪਣੇ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਫਰੰਗੀ, ਬੇਸ਼ੱਕ ਧੋਖੇ ਨਾਲ ਉਹਨਾਂ ਨੇ ਸਿੱਖ ਰਾਜ ਲਿਆ, 98 ਸਾਲ ਰਹੇ। ਤੁਸੀਂ ਅੰਗਰੇਜ਼ਾਂ ਦੇ ਖਿਲਾਫ ਕੁਰਬਾਨੀਆਂ ਦੀ ਹਿਸਟਰੀ ਕੱਢ ਕੇ ਦੇਖ ਲਓ, ਤੇ ਜਿਨ੍ਹਾਂ ਨੂੰ ਲੈਸ ਦੈਨ 2% ਕਹਿੰਦੇ ਨੇ, ਉਹਨਾਂ ਦੀਆਂ ਕੁਰਬਾਨੀਆਂ ਦੇਖ ਲਓ ਔਰ ਕਿਸ ਲੈਵਲ ਦਾ ਚੈਲੰਜ। ਔਰ 47 ਤੋਂ ਬਾਅਦ ਅੱਜ ਵੀ ਇਹਨਾਂ ਨੇ ਪਿਛਲੇ 4 ਦਹਾਈਆਂ 'ਚ ਕਿਵੇਂ ਜਿਹੜਾ ਸਿੱਖ ਨਸਲਕੁਸ਼ੀ ਇੱਕ ਤੋਂ ਬਾਅਦ ਇੱਕ ਅੰਦਾਜ਼ੇ ਮੁਤਾਬਕ 1.5 ਲੱਖ ਤੋਂ ਜ਼ਿਆਦਾ ਜਿਹੜੇ ਨੌਜਵਾਨ ਸਿੰਘ ਸਿੰਘਣੀਆਂ ਨੇ ਉਹ ਸ਼ਹੀਦ ਕੀਤੇ ਨੇ। ਔਰ ਵਿਲ ਤੋੜਨ ਦੇ ਲਈ ਇੰਡੀਅਨ ਹਕੂਮਤ, ਅਸੀਂ ਜ਼ਿਕਰ ਕਰਾਂਗੇ ਵੀ ਕਿਸ ਲੈਵਲ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਉਹ ਗਏ। ਹਾਲਾਂਕਿ ਇੰਟਰਵੈਂਸ਼ਨ ਤਾਂ ਉਹਨਾਂ ਦੀ ਪਹਿਲਾਂ ਸੀ, ਏਅਰ ਇੰਡੀਆ ਜਹਾਜ਼ ਦਾ ਜ਼ਿਕਰ ਹੁਣ ਤਾਂ ਜੌਨ ਕ੍ਰਿਓਕਰ ਜਿਹੜਾ CIA ਦਾ ਸਾਬਕਾ ਰਿਹਾ, ਉਹਨੇ ਆਪਣੇ ਇੰਟਰਵਿਊ ਦੇ ਵਿੱਚ ਵੀ ਇਨਕਸ਼ਾਫ ਕਰ ਦਿੱਤਾ ਕਿ ਭਾਈ ਇਹਨਾਂ ਨੇ ਹੀ ਬਲੋ ਅਪ ਕੀਤਾ ਸੀ ਕਨਿਸ਼ਕਾ। ਇਸ ਸਭ ਦੇ ਮਕਸਦ ਕੀ ਸੀ ਕਿ ਡਾਇਸਪੋਰਾ ਦੇ ਵਿੱਚ ਜਿਹੜਾ ਸਿੱਖੀ ਦਾ ਅਕਸ ਹੈ ਉਹਨੂੰ ਬਦਨਾਮ ਕਰੋ। ਡਾਇਸਪੋਰਾ ਸਿੱਖ ਜੇ ਖਾਲਿਸਤਾਨ ਮੰਗਦੇ ਨੇ ਜਾਂ ਖਾਲਿਸਤਾਨ ਦੀ ਹਮਾਇਤ ਨੇ, ਇਹਨਾਂ ਨੂੰ ਦਹਿਸ਼ਤਗਰਦ ਬਣਾਓ। ਔਰ ਇਸ ਸਭ ਚੈਲੰਜਸ ਦੇ ਚੱਲਦਿਆਂ ਜਿਵੇਂ ਡਾਇਸਪੋਰਾ ਸਿੱਖਾਂ ਨੇ ਇਸ ਮੂਵਮੈਂਟ ਨੂੰ ਅੱਜ ਜਦੋਂ ਦੁਨੀਆ ਦੇ ਵਿੱਚ ਐਕਟਿਵ ਹੋਮਲੈਂਡ ਦੀਆਂ ਮੂਵਮੈਂਟਸ ਦਾ ਜੇ ਜ਼ਿਕਰ ਕਰਨਾ ਹੋਏ, ਜੇ ਤੁਸੀਂ 5 ਜਾਂ 6 ਵੀ ਉਹਨਾਂ ਨੂੰ ਗਿਣੋ, ਜ਼ਾਹਰ ਹੈ ਇਸ ਵੇਲੇ ਫਲਸਤੀਨ ਦਾ ਇਸ਼ੂ ਜਿਹੜਾ ਹਾਈਲਾਈਟ ਹੈ, ਕਸ਼ਮੀਰ ਦਾ ਇਸ਼ੂ ਹੈ, ਔਰ ਸਕਾਟਲੈਂਡ ਜਾਂ ਦੂਸਰੇ ਜਿਹੜੇ ਇਸ਼ੂ ਆਏ, ਜਾਂ ਈਵਨ ਕੁਰਦਿਸਤਾਨ ਦਾ ਉਹ ਵੀ ਜ਼ਿਕਰ 'ਚ ਹੁੰਦਾ। ਲੇਕਿਨ ਜਿੰਨੇ ਘੱਟ ਰਿਸੋਰਸਿਸ, ਛੋਟੀ ਆਬਾਦੀ ਔਰ ਜਿੰਨਾ ਵੱਡਾ ਇੰਡੀਆ ਦਾ ਸਟੇਚਰ, ਜਿਸ ਲੈਵਲ ਦੇ ਉੱਤੇ ਉਹਨਾਂ ਨੇ ਜਿਹੜਾ ਸਿੱਖਾਂ ਦੇ ਖਿਲਾਫ ਇਹ ਜੰਗ ਵਿੱਢੀ ਹੋਈ ਹੈ, ਇਹਦੇ ਬਾਵਜੂਦ ਜਿਹੜੀ ਸਿੱਖਾਂ ਦੀ ਸਟਰੈਂਥ ਹੈ, ਖਾਸ ਤੌਰ 'ਤੇ ਜਿਵੇਂ 5 ਮਿਲੀਅਨ ਦੇ ਲਗਭਗ ਸਿੱਖ ਡਾਇਸਪੋਰਾ 'ਚ ਨੇ। ਔਰ ਇਹ ਵਿਸਾਖੀ ਦਾ ਸਮੁੱਚਾ ਮਹੀਨਾ, ਕਿਉਂਕਿ ਵੱਡੀਆਂ ਵੱਡੀਆਂ ਪੈਰੇਡਸ, ਇਹ ਸ਼ੁਰੂਆਤ ਸੀ ਅਪ੍ਰੈਲ ਦੇ ਪਹਿਲੇ ਹਫਤੇ 'ਚ ਫਰੀडम ਮਾਰਚ ਦੇ ਥੱਲੇ। ਨਿਊਯਾਰਕ ਸ਼ਹਿਰ 'ਚ ਅਪ੍ਰੈਲ ਦਾ ਅਖੀਰਲਾ ਵੀਕਐਂਡ ਜਿਹੜਾ ਹੈ ਉਹ 70-80 ਹਜ਼ਾਰ ਸਿੱਖ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ ਮਾਰਚ ਕਰਦੇ ਨੇ। ਆਉਣ ਵਾਲਾ ਜਿਹੜੇ 2 ਵੀਕ ਹੋਣੇ ਨੇ, ਸਰੀ ਦੇ ਵਿੱਚ 6 ਲੱਖ ਤੋਂ ਜ਼ਿਆਦਾ ਸਿੱਖਾਂ ਦਾ ਇਕੱਠ, ਸਟਾਕਟਨ ਦੇ ਵਿੱਚ ਹਜ਼ਾਰਾਂ ਦਾ ਇਕੱਠ, ਔਰ ਫਿਰ ਜਿਹੜਾ ਥਾਂ ਤੇ ਮਈ ਦੇ ਮਹੀਨੇ ਤੱਕ ਸਾਰੀਆਂ ਪੈਰੇਡਸ, UK ਔਰ ਆਸਟ੍ਰੇਲੀਆ, ਨਿਊਜ਼ੀਲੈਂਡ, ਹਰ ਥਾਂ। ਹੁਣ ਇਹ ਇੱਕ ਇੰਨੀ ਵੱਡੀ ਸਟਰੈਂਥ ਹੈ ਜਿੱਥੇ ਤੁਸੀਂ ਆਪਣੀ ਕਮਿਟਮੈਂਟ, ਕਿਉਂਕਿ ਜੇ ਖਾਲਸੇ 'ਚੋਂ ਫਰੀडम ਦੀ ਗੱਲ ਕੱਢ ਲਓ, ਫਿਰ ਬਾਕੀ ਵੀ ਮਜ਼ਹਬਾਂ ਦੇ ਮੰਨਣ ਵਾਲੇ ਭਲੇ ਲੋਕ, ਸਭ ਦੀ ਸੇਵਾ, ਹਿਊਮੈਨਿਟੇਰੀਅਨਿਜ਼ਮ, ਦੂਜੇ ਤੀਜੇ। ਇਹੀ ਕਾਰਨ ਹੈ ਕਿ ਸਾਡੇ ਪਹਿਲੇ ਇਤਿਹਾਸਕਾਰ ਭਾਈ ਰਤਨ ਸਿੰਘ ਭੰਗੂ ਨੇ ਜਦੋਂ ਡਿਫਾਈਨ ਕੀਤਾ ਖਾਲਸੇ ਦੇ ਕਾਨਸੈਪਟ ਨੂੰ, ਤਾਂ ਉਹਨਾਂ ਨੇ ਕਿਹਾ ਖਾਲਸਾ ਬਾਦਸ਼ਾਹ ਜਾਂ ਬਾਗੀ। ਪਹਿਲਾਂ ਬਾਦਸ਼ਾਹ ਸੋਵਰਨ ਹੈ, ਕਿਉਂਕਿ ਹਮ ਪਾਤਸ਼ਾਹੀ ਸਤਿਗੁਰ ਦੇ, ਤੇ ਜੇ ਸਾਡੀ ਸੋਵਰਨਿਟੀ ਕੋਈ ਖੋਹਣ ਦਾ ਯਤਨ ਕਰਦਾ ਹੈ ਜਾਂ ਖੋਈ ਗਈ ਹੈ, ਫਿਰ ਅਸੀਂ ਉਸ ਸੋਵਰਨਿਟੀ ਨੂੰ
ਬਾਦਸ਼ਾਹਤ ਨੂੰ ਵਾਪਸ ਹਾਸਲ ਕਰਨ ਦੇ ਲਈ ਜਿਹੜਾ ਹੈ ਉਹ ਜਦੋਜਹਿਦ ਕਰਦੇ ਹਾਂ, ਜਿਹੜੀ ਕਿ ਅਸੀਂ ਕਰ ਰਹੇ ਹਾਂ। ਇਹ ਵਰ੍ਹਾ ਜਿਹੜਾ 2026 ਦਾ ਹੈ, ਇਹ ਖਾਲਿਸਤਾਨ ਐਲਾਨ ਦਿਵਸ ਜਿਹੜਾ 29 ਅਪ੍ਰੈਲ 1986 ਨੂੰ ਕੀਤਾ ਗਿਆ, ਉਹਦੀ 40ਵੀਂ ਵਰ੍ਹੇਗੰਢ ਵੀ ਹੈ। ਔਰ ਇਹਨਾਂ ਸਾਰਿਆਂ ਨੂੰ ਹੀ ਸਮਰਪਿਤ ਜਿਹੜਾ ਫਰੀडम ਮਾਰਚ ਸੀ, 9ਵਾਂ ਫਰੀडम ਮਾਰਚ ਸੀ। ਲਗਾਤਾਰ ਸਿਰਫ 1 ਸਾਲ ਜਦੋਂ ਕਿ ਕੋਵਿਡ ਚੱਲ ਰਿਹਾ ਸੀ ਉਦੋਂ ਇਹ ਨਹੀਂ ਹੋਇਆ। ਉਸ ਦੇ ਵਿੱਚ ਪਾਰਟਿਸਿਪੇਸ਼ਨ ਹਰ ਸਾਲ ਵੱਧ ਰਹੀ ਹੈ। ਜ਼ਾਹਰ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਸਿੱਖ ਆਬਾਦੀ ਨਹੀਂ ਹੈ ਜਿਵੇਂ ਈਸਟ ਕੋਸਟ, ਲੇਕਿਨ ਇਸ ਫਰੀडम ਮਾਰਚ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਿਪਰੈਜ਼ੈਂਟੇਟਿਵ ਆਲਮੋਸਟ ਆਲ ਓਵਰ ਹੀ ਆਉਂਦੇ ਨੇ। ਡਾਕਟਰ ਪ੍ਰਿਤਪਾਲ ਸਿੰਘ ਕੈਲੀਫੋਰਨੀਆ ਤੋਂ ਆਏ, ਨਨਕਾਣਾ ਸਾਹਿਬ ਤੋਂ ਮਹਿੰਦਰਪਾਲ ਸਿੰਘ ਸਾਬਕਾ ਉਹਨਾਂ ਦੇ MPA ਰਹੇ ਨੇ, ਉਹ ਆਏ। ਕਲਾਮਾਜ਼ੂ ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ, ਇੰਡੀਆਨਾ ਤੋਂ ਭਾਈ ਸੰਤੋਖ ਸਿੰਘ, ਇਹ ਸਾਡੇ ਸਾਰੇ ਪਰਿਵਾਰ ਦੇ ਮੈਂਬਰ। ਲੇਕਿਨ ਇਸ ਰਿਪਰੈਜ਼ੈਂਟੇਸ਼ਨ 'ਚ ਔਰ ਈਸਟ ਕੋਸਟ ਤੋਂ ਲਗਭਗ 20 ਤੋਂ ਜ਼ਿਆਦਾ ਬੱਸਾਂ ਅੱਡ-ਅੱਡ ਸਟੇਟਾਂ ਤੋਂ ਸਿੱਖ ਸੰਗਤਾਂ। ਹਾਲਾਂ ਉਸ ਦਿਨ ਜਿਹੜਾ ਇਹ ਸੈਚਰਡੇ ਕਾਫੀ ਗਰਮ ਦਿਨ ਵੀ ਸੀ, ਟੈਂਪਰੇਚਰ 80 ਤੋਂ 90 ਤੱਕ ਪਹੁੰਚਿਆ। ਲੇਕਿਨ ਜਿਸ ਉਤਸ਼ਾਹ ਦੇ ਨਾਲ ਔਰ ਜਿਉਂ-ਜਿਉਂ ਹਰ ਸਾਲ ਹੁਣ ਇਹਨਾਂ 9 ਸਾਲਾਂ ਦੇ ਵਿੱਚ ਕਾਫੀ ਇੰਪਰੂਵਮੈਂਟ ਹੋਈ ਹੈ। ਮੈਨੇਜਮੈਂਟ ਦੇ ਪੱਖ ਤੋਂ ਵੀ ਵੱਡੇ ਟੈਂਟ ਦੇ ਥੱਲੇ ਦੀਵਾਨ ਸਜਿਆ, ਢਾਡੀ, ਕਵੀਸ਼ਰ ਔਰ ਕੀਰਤਨ ਔਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ। ਔਰ ਇਹ ਠੀਕ ਹੈ ਕਿ ਵੀ ਕਈ ਕੁਛ ਪਾਬੰਦੀਆਂ ਵੀ ਹੁੰਦੀਆਂ ਨੇ ਜਿਹਦੇ ਥੱਲੇ ਪਹਿਲੀਆਂ ਮਾਰਚਿਸ ਦੇ ਵਿੱਚ ਫਲੋਟ ਲਿਜਾਣ ਦੀ ਆਗਿਆ ਸੀ। ਫਿਰ ਜਦੋਂ ਕੈਪੀਟਲ ਹਿੱਲ ਰਾਈਟਿੰਗ ਹੋਈ ਬਹੁਤ ਸਾਰੀਆਂ ਪਾਬੰਦੀਆਂ ਆਇਦ ਹੋ ਗਈਆਂ। ਹੁਣ ਵੀ ਇਹ ਜਿਹੜਾ ਸਾਨੂੰ ਪਰਮਿਟ ਵੀ ਮਿਲਦਾ ਹੈ ਉਹ ਫਸਟ ਅਮੈਂਡਮੈਂਟ ਰਾਈਟ ਦੇ ਥੱਲੇ ਹੈ ਔਰ ਪੂਰੀ ਕੋਆਪਰੇਸ਼ਨ ਹੁੰਦੀ ਹੈ। ਔਰ ਇਹ ਕਿਉਂਕਿ ਆਲਮੋਸਟ 6 ਘੰਟੇ ਇਸ ਪ੍ਰੋਗਰਾਮ ਨੂੰ ਸਾਡੀ TV 84 ਦੀ ਟੈਕਨੀਕਲ ਟੀਮ ਨੇ ਮਿਹਨਤ ਕਰਕੇ ਬਹੁਤ ਲਾਈਵ ਚਲਾਇਆ। ਮੈਂ ਉਸ ਦੇ ਉੱਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਜਾ ਕੇ ਵੈਬਸਾਈਟ ਤੇ ਦੇਖ ਸਕਦੇ ਨੇ, ਮੁਖਤਾਰਾ ਵਾਲੇ ਤੇ ਵੀ। ਔਰ ਜਿਹੜੇ ਇੰਡੀਆ 'ਚ ਜਿੱਥੇ ਸਾਨੂੰ ਸਾਡਾ ਮੇਨ ਚੈਨਲ ਬਲੌਕ ਹੈ ਉੱਥੇ ਜਿਹੜਾ ਉਹਦੇ ਅੱਡ-ਅੱਡ ਅੱਜ ਕੁਝ ਸਪੀਚਸ ਉਸ ਦੀਆਂ ਪਾ ਦਿੱਤੀਆਂ ਜਾਣਗੀਆਂ। TV 84 USA ਦੇ ਥੱਲੇ ਵੀ ਉਹ ਉਸ ਨੂੰ ਦੇਖ ਸਕਦੇ ਨੇ। ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿਹੜਾ ਮੈਸੇਜ ਸੀ ਜਦੋਂ ਅਸੀਂ ਕਹਿੰਦੇ ਹਾਂ ਕਿ ਖਾਲਿਸਤਾਨ ਜ਼ਿੰਦਾਬਾਦ ਦੀ ਐਕੋ ਸਾਰੀ ਫਿਜ਼ਾ ਦੇ ਵਿੱਚ ਸੀ, ਕਿਉਂਕਿ ਇਹਦਾ ਨਾਂ ਆਪਣੇ ਇਹ ਠੀਕ ਹੈ ਕਿ ਜੇ ਇੱਥੇ ਇਹਦਾ ਨਾਂ ਇਹ ਤੁਸੀਂ ਫਰੀडम ਮਾਰਚ ਲਫ਼ਜ਼ ਕੱਢ ਦਿਓ ਤਾਂ ਗੈਦਰਿੰਗ ਸ਼ਾਇਦ ਕਈ ਗੁਣਾ ਜ਼ਿਆਦਾ ਵਧਾਈ ਜਾ ਸਕਦੀ ਹੈ, ਜਿਨ੍ਹਾਂ ਨੂੰ ਬਹੁਤ ਸਾਰਿਆਂ ਨੂੰ ਫਰੀडम ਤੋਂ ਹੀ ਡਰ, ਲਫ਼ਜ਼ ਤੋਂ ਵੀ ਘਬਰਾਹਟ ਹੁੰਦੀ, ਆਪਣੇ 'ਚ ਵੀ ਅਜੇ ਨੇ। ਲੇਕਿਨ ਇਹ ਵਾਸ਼ਿੰਗਟਨ DC ਦੇ ਇਸ ਮਾਰਚ ਦੀ ਆਪਣੀ ਅਹਿਮੀਅਤ ਹੈ। ਬਹੁਤ ਸਾਰੀਆਂ ਥਾਵਾਂ 'ਤੇ ਉਹ ਪ੍ਰਗਟਾਵਾ ਹੈ ਜਿੱਥੇ ਵੀ ਨਗਰ ਕੀਰਤਨ ਹੋਣਗੇ ਖਾਲਿਸਤਾਨ ਦੇ, ਫਲੋਟ ਵੀ ਹੁੰਦੇ ਨੇ, ਸ਼ਹੀਦਾਂ ਦੀਆਂ ਤਸਵੀਰਾਂ ਵੀ ਹੁੰਦੀਆਂ ਨੇ। ਸੋ ਇਸ ਨੂੰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਥੱਲੇ ਜਿਹੜਾ ਇਸ ਨੂੰ ਆਰਗੇਨਾਈਜ਼ ਕੀਤਾ ਜਾਂਦਾ ਹੈ। ਲੋਕਲ ਜਿਹੜੀ ਸੰਗਤ ਹੈ ਖਾਸ ਤੌਰ ਤੇ, ਕਿਉਂਕਿ ਸਿੰਘ ਸਭਾ ਗੁਰਦੁਆਰਾ ਹੱਬ ਬਣਦਾ ਉਹਦਾ, ਬਾਕੀ ਸਾਰੇ ਗੁਰਦੁਆਰੇ ਵੀ ਕੋਆਪਰੇਟ ਕਰਦੇ ਨੇ। ਸੋ ਜਿਵੇਂ ਲੰਗਰ ਦਾ ਸੁਚੱਜਾ ਪ੍ਰਬੰਧ ਹੁੰਦਾ ਹੈ, ਰਾਦਰ ਓਵਰ ਹੁੰਦਾ ਹੈ, ਮੁੜ ਕੇ ਚੁਕਾਉਣ ਵਾਲਾ ਕੰਮ ਹੁੰਦਾ ਹੈ ਹਰ ਇੱਕ ਨੂੰ। ਔਰ ਬਾਕੀ ਵੀ ਜਿਹੜੀਆਂ ਜਿਸ ਅੰਦਾਜ਼ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਵਿੱਚ ਇੱਕ ਕੌਮੀ ਦਰਦ ਹੈ, ਕੌਮੀ ਪਿਆਰ ਹੈ। ਔਰ ਅਸੀਂ ਇਹੀ ਜਿਹੜਾ ਉਹ ਅਰਦਾਸ ਕਰਦੇ ਹਾਂ ਗੁਰੂ ਚਰਨਾਂ 'ਚ ਕਿ ਇਹ ਸਾਡਾ ਇਹ ਠੀਕ ਹੈ ਕਿ ਅਜੇ ਬਹੁਤ ਕੁਝ ਸਾਨੂੰ ਬੈਟਰ ਕਰਨ ਦੀ ਲੋੜ ਹੈ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਕੰਸਿਸਟੈਂਸੀ ਔਰ ਕੰਟੀਨਿਊਟੀ ਹੈ। ਔਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਸਾਡੀ ਸਟਰਗਲ ਜਿਹੜੀ ਹੈ ਉਹ ਜਿਉਂਦੀ ਹੈ। ਇੱਥੇ ਤਾਂ ਹਜ਼ਾਰਾਂ ਦੀ ਗਿਣਤੀ 'ਚ ਥਾਂ-ਥਾਂ ਤੇ ਅਸੀਂ ਦੇਖਦੇ ਹਾਂ। ਸੋ ਵਾਸ਼ਿੰਗਟਨ ਦੀ ਇੱਕ ਆਪਣੀ ਅਹਿਮੀਅਤ ਹੈ। ਕੈਪੀਟਲ ਹਿੱਲ ਦਾ ਇਹ ਫਰੀडम ਮਾਰਚ ਸਫਲਤਾ ਸਹਿਤ ਬਿਨਾਂ ਕੋਈ ਜਿਹੜੀ ਹੈ ਉਹ ਅਗਲੀ ਇਨਸੀਡੈਂਟ, ਕਿਉਂਕਿ ਜਦੋਂ ਵੈਦਰ ਔਰ ਕਈ ਚੀਜ਼ਾਂ ਰਲੀਆਂ ਹੁੰਦੀਆਂ ਨੇ, ਦੁਸ਼ਮਣ ਜਿਹੜਾ ਹਰ ਥਾਂ ਜਿਸ ਲੈਵਲ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਹੇ ਨੇ, ਔਰ ਪੂਰਾ ਇੱਕ ਪ੍ਰੋਟੈਕਟਿਵ ਅੰਬਰੇਲਾ ਸੀ ਪੁਲਿਸ ਦਾ ਵੀ ਔਰ ਫੁੱਲ ਕੋਆਪਰੇਸ਼ਨ ਸੀ ਸਿਸਟਮ ਦੀ। ਇਹਦੇ ਬਾਵਜੂਦ ਕਿ ਇਹ ਵੀਕਐਂਡ ਈਸਟਰ ਵੀਕਐਂਡ ਵੀ ਸੀ ਔਰ ਜਿਹੜਾ ਚੈਰੀ ਬਲੌਸਮ ਨੂੰ ਲੈ ਕੇ ਵੀ ਲੋਕ, ਔਰ ਜਿਵੇਂ ਲੋਕ ਪਾਸਰਬਾਈ ਨੇ ਜਿਹੜਾ ਉਹਨਾਂ ਦਾ ਇੰਟਰਸਟ ਹੁੰਦਾ ਹੈ। ਔਰ ਚੰਗੀ ਗੱਲ ਹੈ ਵੀ ਜਿਹੜੇ ਆਰਗੇਨਾਈਜ਼ਰ ਕਮੇਟੀਜ਼ ਨੇ ਈਸਟ ਕੋਸਟ ਔਰ ਦੂਸਰੇ, ਉਹਨਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਲਾਇਰ ਜਿਹਦੇ ਤੇ ਸਿੱਖ ਧਰਮ ਬਾਰੇ ਜਾਣਕਾਰੀ ਪਲੱਸ
ਸਾਡੀ ਸਟਰਗਲ ਕੀ ਹੈ, ਅਸੀਂ ਕਿਉਂ ਖਾਲਿਸਤਾਨ ਵੱਲ ਜਿਹੜਾ ਹੈ ਉਹ ਵਧੇ, ਇਹ ਸਾਰੀ ਜਾਣਕਾਰੀ ਵੀ ਜਿਹੜੀ ਹੈ ਪ੍ਰੋਵਾਈਡ ਕੀਤੀ ਗਈ। ਔਰ ਬਹੁਤ ਸਾਰੀ ਮਿਹਨਤ ਦੇ ਨਾਲ ਜਿਹੜਾ ਉਹ ਮਹਾਰਾਜ ਸਾਹਿਬ ਦੀ ਸਵਾਰੀ ਨੂੰ ਸਜਾਇਆ ਜਾਂ, ਕਿਉਂਕਿ ਵਹੀਕਲ ਅਲਾਉਡ ਨਹੀਂ ਹੈ, ਲੇਕਿਨ ਇਹ ਵੀ ਪੁਰਾਣੇ ਵੇਲੇ ਨੂੰ ਯਾਦ ਕਰਵਾਉਂਦਾ ਜਿਹਨਾਂ ਜ਼ਮਾਨਿਆਂ ਦੇ ਵਿੱਚ ਟਰਾਲੀਆਂ ਦੇ ਉੱਤੇ ਜਾਂ ਦੂਜੇ ਭਰ ਕੇ ਕੰਮ ਨਹੀਂ ਸੀ। ਇੱਕ ਸ਼ਰਧਾ ਦਾ, ਇੱਕ ਪਿਆਰ ਦਾ, ਇੱਕ ਸੇਵਾ ਦਾ ਤੁਸੀਂ ਆਨੰਦ ਵੀ ਜਿਹੜਾ ਮਾਣਦੇ ਹੋ। ਸੋ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਔਰ ਆਰਗੇਨਾਈਜ਼ਰਸ ਨੂੰ ਖਾਸ ਤੌਰ ਤੇ ਮੁਬਾਰਕਬਾਦ ਦੇਣਾ ਚਾਹੁੰਦੇ ਕਿ ਇਹ ਠੀਕ ਹੈ ਵੀ ਹਰ ਵਾਰ ਤੋਂ ਬਾਅਦ ਸਿਰ ਜੋੜ ਕੇ ਸਭ ਨੂੰ ਬਹਿਣਾ ਚਾਹੀਦਾ ਆਰਗੇਨਾਈਜ਼ਰਸ ਨੂੰ ਕਿ ਕਿੱਥੇ ਕਿੱਥੇ ਸਾਡੀਆਂ ਕੁਝ ਕਮੀਆਂ ਨੇ, ਕਿਹੜੀਆਂ ਸਾਡੀਆਂ ਸਟਰੈਂਥਸ ਨੇ, ਕਿਹੜੀਆਂ ਵੀਕਨੈਸਸ ਨੇ, ਕਿਹਨਾਂ ਨੂੰ ਅਸੀਂ ਜਿਹੜਾ ਅੱਗੇ ਨਾਲੋਂ ਬਿਹਤਰ ਕਰ ਸਕਦੇ ਹਾਂ। ਮਕਸਦ ਇਹ ਹੋਣਾ ਚਾਹੀਦਾ ਕਿ ਮੈਸੇਜ ਆਊਟਸਾਈਡਰਸ ਨੂੰ ਜਾਏ। ਜਿਹੜੇ ਆਏ ਨੇ ਉਹ ਤਾਂ ਪਹਿਲਾਂ ਹੀ ਖਾਲਿਸਤਾਨ ਨਾਲ ਕਮਿਟਡ ਨੇ, ਜਿਹੜੇ ਨਾਲ ਤੁਰ ਰਹੇ ਨੇ ਉਹ ਵੀ ਨੇ। ਸੋ ਗੱਲ ਇਹ ਹੈ ਕਿ ਵੀ ਇਸ ਨੂੰ ਜਿਹੜਾ ਬਹੁਤ ਸਾਰੀਆਂ ਥਾਵਾਂ ਤੇ ਅਨਫੋਰਚੂਨੇਟਲੀ ਜਿਹੜੇ ਸਾਡੇ ਕਈ ਸਮਾਗਮ ਨੇ ਉਹ ਮੇਲਿਆਂ 'ਚ ਕਨਵਰਟ ਹੋ ਗਏ ਨੇ, ਉਹ ਮੈਸੇਜ ਨਹੀਂ ਕਨਵੇ ਹੁੰਦਾ। ਸੋ ਇਹ ਐਕਸਕਲੂਸਿਵ ਕੈਪੀਟਲ ਹਿੱਲ ਮਾਰਚ ਜਿਹੜਾ ਹੈ ਇਹ ਦੂਸਰਿਆਂ ਨੂੰ ਦੱਸਣ ਲਈ ਵੀ ਹੈ ਕਿ ਭਾਈ ਅਸੀਂ ਆਪਣੀ ਆਜ਼ਾਦੀ ਦੀ ਸਟਰਗਲ ਕਰ ਰਹੇ ਹਾਂ ਔਰ ਉਹਦੇ 'ਚ ਅਸੀਂ ਤੁਹਾਡੀ ਮਦਦ ਵੀ ਚਾਹੁੰਦੇ ਹਾਂ। ਇਹੀ ਹੈ ਕਿ ਜੇ US ਕਾਂਗਰੈਸ਼ਨਲ ਸਿੱਖ ਕਾਕਸ ਕਮੇਟੀ ਹੈ ਜਾਂ ਦੂਸਰੇ ਨੇ, ਜਾਂ ਇਸ ਸਮਾਗਮ 'ਚ ਵੀ ਜਿਵੇਂ ਜਿਹੜੇ ਨਾਰਵਿਚ ਕਨੈਟੀਕਟ ਦੇ ਮੇਅਰ ਸਵਰਨਜੀਤ ਸਿੰਘ ਜਿਹੜੇ ਬਣੇ ਨੇ, ਉਹ ਆਪਣੇ ਨਾਲ ਉਹ ਕੌਂਸਲਮੈਨ ਜਿਹੜੇ ਅਫਰੀਕਨ ਅਮਰੀਕਨ ਹੈ ਉਹਨੂੰ ਲੈ ਕੇ ਆਏ। ਪਰ ਇਨ ਫਿਊਚਰ ਇਹ ਹੋਣਾ ਚਾਹੀਦਾ ਕਿ ਵੀ ਸਾਡੇ ਕੋਲ ਅਸੀਂ ਉਸ ਸਟੇਜ ਨੂੰ ਇਸ ਢੰਗ ਨਾਲ ਹੈਂਡਲ ਕਰੀਏ ਜਿਹਦੇ 'ਚ ਇੱਕ ਤਾਂ ਲੈਂਗੁਏਜ ਇੰਗਲਿਸ਼ ਦੇ ਵਿੱਚ ਜਿਹੜੀਆਂ ਪ੍ਰੈਜੈਂਟੇਸ਼ਨਸ ਹੋਣ, ਪਲੱਸ ਜਿਹੜੇ ਸਾਡੇ ਵਿਦਨ ਕਾਂਗਰਸ ਔਰ ਵਿਦਨ ਪੋਲੀਟੀਕਲ ਸਟਰਕਚਰ ਦੇ ਸਪੋਰਟਰਸ ਨੇ, ਕਾਂਗਰਸਮੈਨ ਜਾਂ ਸੈਨੇਟਰ, ਉਹਨਾਂ ਦੀ ਪਾਰਟਿਸਿਪੇਸ਼ਨ ਵੀ ਹੋਏ ਕਿ ਉਹ ਆ ਕੇ ਐਡਰੈਸ ਕਰਨ। ਇਹਦੇ ਲਈ ਮਿਹਨਤ ਕਰਨੀ ਪੈਂਦੀ ਹੈ, ਵੱਡੇ ਬਜਟ ਦੀਆਂ ਕੁਝ ਚੀਜ਼ਾਂ ਨੇ, ਫਿਰ ਵੀ ਇਹ ਇੱਕ ਕਾਮਯਾਬੀ ਦੇ ਨਾਲ ਇਹ 9ਵਾਂ ਫਰੀडम ਮਾਰਚ ਨੇਪਰੇ ਚੜ੍ਹਿਆ। ਅਸੀਂ ਸਮੂਹ ਆਰਗੇਨਾਈਜ਼ਰਸ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਾ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।